ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ ਦੋਸਤੋ। ਸ਼ਾਮਲ ਹੋ ਗੁਰਪ੍ਰੀਤ ਸਿੰਘ ਦੇ ਨਾਲ ਅਪਡੇਟ ਕੈਨੇਡਾ ਦੇ ਵਿੱਚ। ਅਪਡੇਟ ਕੈਨੇਡਾ ਦੀ ਅੱਜ ਦੀ ਸੈਗਮੈਂਟ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਖਾਸ ਮਹਿਮਾਨ ਦੇ ਨਾਲ, ਹਰਦੀਪ ਸਿੰਘ ਨਿੱਜਰ, ਜਿਹੜੇ ਕਿ ਇੱਕ ਹੋਣਹਾਰ ਨੌਜਵਾਨ ਨੇ, ਸਰੀ ਗੁਰੂ ਨਾਨਕ ਸਿੱਖ ਟੈਂਪਲ ਦੇ ਮੁੱਖ ਸੇਵਾਦਾਰ। ਦੋਸਤੋ, ਇਹਨਾਂ ਦੀ ਅਗਵਾਈ ਦੇ ਵਿੱਚ ਔਰ ਕੁਝ ਹੋਰ ਸਿੱਖ ਸੰਸਥਾਵਾਂ ਨੇ ਰਲ ਕੇ ਪਿੱਛੇ ਜੇ 15 ਅਗਸਤ ਵਾਲੇ ਦਿਨ ਭਾਰਤੀ ਸਫਾਰਤਖਾਨੇ ਦੇ ਬਾਹਰ ਵੈਂਕੂਵਰ ਵਿਖੇ ਵੱਡਾ ਰੋਸ ਮੁਜ਼ਾਹਰਾ ਕੀਤਾ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਉਸ ਵਿੱਚ ਕਸ਼ਮੀਰੀ ਵੀ ਸ਼ਾਮਲ ਹੋਏ, ਕੁਝ ਖੱਬੇ ਪੱਖੀ ਵਿਚਾਰਾਂ ਵਾਲੇ ਵੀ ਸ਼ਾਮਲ ਹੋਏ। ਮੁੱਖ ਤੌਰ 'ਤੇ ਭਾਰਤ ਵਿੱਚ ਘੱਟ ਗਿਣਤੀਆਂ 'ਤੇ ਹੋ ਰਹੇ ਹਮਲਿਆਂ ਦੇ ਖਿਲਾਫ ਇਹ ਮੁਜ਼ਾਹਰਾ ਸੀ। ਕਸ਼ਮੀਰ ਦੀ ਘੇਰਾਬੰਦੀ ਦੇ ਖਿਲਾਫ ਮੁਜ਼ਾਹਰਾ ਸੀ। ਔਰ ਨਾਲ ਦੀ ਨਾਲ ਸਭ ਤੋਂ ਵੱਡਾ ਮੁੱਦਾ ਜਿਸ ਕਰਕੇ ਮੁਜ਼ਾਹਰਾ ਰੱਖਿਆ ਗਿਆ ਉਹ ਸੀ ਸਿੱਖਸ ਫਾਰ ਜਸਟਿਸ 'ਤੇ ਲਾਈ ਗਈ ਬੇਲੋੜੀ ਪਾਬੰਦੀ। ਇਸ ਜਥੇਬੰਦੀ ਨੂੰ ਉਸ 'ਤੇ ਪਾਬੰਦੀ ਲਾ ਕੇ ਇਸ ਦਾ ਗਲ ਘੁੱਟਣ ਦੀਆਂ ਕੋਸ਼ਿਸ਼ਾਂ ਸਿਰਫ ਇਸ ਕਰਕੇ ਕਿ ਜਥੇਬੰਦੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਵੈ ਨਿਰਣੇ ਦੇ ਲਈ ਸਾਨੂੰ 2020 ਦੇ ਵਿੱਚ ਰਾਏਸ਼ੁਮਾਰੀ ਦਾ ਹੱਕ ਦਿੱਤਾ ਜਾਵੇ। ਇਸ ਦੇ ਬਾਰੇ ਖਾਸ ਗੱਲਬਾਤ ਹਰਦੀਪ ਸਿੰਘ ਨਿੱਜਰ ਹੋਰਾਂ ਦੇ ਨਾਲ। ਹਰਦੀਪ ਸਿੰਘ ਜੀ, ਸਾਡੇ ਪ੍ਰੋਗਰਾਮ ਵਿੱਚ ਬਹੁਤ ਨਿੱਘੀ ਜੀ ਆਏ। ਧੰਨਵਾਦ ਭਾਜੀ, ਆਪ ਜੀ ਦਾ ਤੇ ਆਪ ਜੀ ਦੇ ਸਰੋਤਿਆਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਹਰਦੀਪ ਸਿੰਘ ਜੀ, ਸਾਨੂੰ ਦੱਸੋ ਕਿ ਜਿਹੜੀ ਇਹ ਰੈਲੀ ਤੁਸੀਂ ਰੱਖੀ 15 ਅਗਸਤ ਨੂੰ, ਜਿੱਥੇ ਵੱਡੀ ਗਿਣਤੀ 'ਚ ਲੋਕ ਪਹੁੰਚੇ, ਇਹਨੂੰ ਰੱਖਣ ਦੀ ਵਜ੍ਹਾ ਕੀ ਸੀ? ਕਿੱਥੋਂ ਗੱਲ ਸ਼ੁਰੂ ਹੋਈ ਆ ਵਾਲੀ? ਇਹ ਜੀ ਆਪਣੇ ਵੈਨਕੂਵਰ ਦੀ ਧਰਤੀ ਤੇ 1999 ਤੋਂ ਇਹ ਬੰਦ ਸੀਗਾ। ਕਦੇ ਵੀ ਨਹੀਂ ਉੱਥੇ ਮੁਜ਼ਾਹਰਾ ਕਰਨ ਜਾਂਦੇ ਸੀਗੇ। ਪਹਿਲਾਂ ਜਾਂਦੇ ਸੀਗੇ, ਬਾਕੀ ਕੰਟਰੀਆਂ ਵਿੱਚ ਲੋਕੀ ਜਾਂਦੇ ਆ। ਤੇ ਇਹ ਜਦੋਂ ਸਿੱਖ ਫੋਰ ਜਸਟਿਸ ਦੇ ਉੱਤੇ ਉਹਨਾਂ ਨੇ ਬੈਨ ਲਾਇਆ ਤੇ ਸਾਡੀ ਸਾਰੀ ਟੀਮ ਨੇ ਇਹ ਵਿਚਾਰ ਕੀਤਾ ਵੀ ਆਪਾਂ ਨੂੰ ਰੋਸ ਮੁਜ਼ਾਹਰੇ ਕਰਨੇ ਚਾਹੀਦੇ ਆ। ਤੇ ਉੱਥੇ ਦੀ ਗੂੰਗੀ ਬੋਲੀ ਹਕੂਮਤ ਨੂੰ ਦੱਸਣ ਦੀ ਲੋੜ ਆ ਵੀ ਤੁਸੀਂ ਜੇ ਕੋਈ ਕਲਮ ਦੀ ਲੜਾਈ ਲੜਦਾ ਉਹਦੇ ਤੇ ਵੀ ਪਾਬੰਦੀਆਂ ਲਾਉਂਦੇ ਆ। ਜੇ ਅਸੀਂ ਮੰਨ ਲਓ ਉੱਥੇ ਰਾਏਸ਼ੁਮਾਰੀ ਕਰਾਉਣਾ ਚਾਹੁੰਦੇ ਆ, ਰੈਫਰੈਂਡਮ ਕਰਾਉਣਾ ਚਾਹੁੰਦੇ ਵੀ ਸਾਨੂੰ ਤੁਸੀਂ ਕਰਨ ਦਾ ਹੱਕ ਨਹੀਂ ਦਿੰਦੇ, ਸਾਡੇ ਹੱਕ ਖੋ ਰਹੇ ਆ, ਉਹਦੇ ਲਈ ਆਯੋਜਿਤ ਕੀਤੀ ਸੀਗੀ। ਤੇ ਨਾਲ ਫਿਰ ਕਸ਼ਮੀਰ ਦੇ ਵਿੱਚ ਜੋ ਵਾਕਿਆਤ ਹੋ ਗਿਆ ਸੀਗਾ ਤੇ ਫਿਰ ਆਪਾਂ ਸਾਰਿਆਂ ਨੇ ਮਿਲ ਕੇ ਕਸ਼ਮੀਰੀ ਭਾਈਚਾਰੇ ਦੇ ਨਾਲ, ਮੁਸਲਿਮ ਭਾਈਚਾਰੇ ਦੇ ਨਾਲ, ਖੱਬੇ ਪੱਖੀ ਭਾਈਚਾਰੇ ਦੇ ਨਾਲ, ਜਿਹੜੇ ਆਪਣੇ ਖੱਬੇ ਪੱਖੀ ਵੀਰ ਹਨ ਉਹਨਾਂ ਦੇ ਨਾਲ, ਤੇ ਪਾਕਿਸਤਾਨੀ ਕਮਿਊਨਿਟੀ ਦੇ ਨਾਲ ਆਪਾਂ ਸੰਪਰਕ ਕਰਕੇ ਤੇ ਇਹ ਪ੍ਰੋਗਰਾਮ ਨੂੰ ਸਿਰੇ ਚਾੜਿਆ ਤੇ ਨੇਪਰੇ ਚੜਿਆ। ਹਾਂਜੀ, ਬਿਲਕੁਲ। ਸੋ ਅਸੀਂ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਜਿਹੜਾ ਥੋੜ੍ਹਾ ਜਿਹਾ ਸਾਡੇ ਸੁਣਨ ਵਾਲਿਆਂ ਨੂੰ ਦੱਸ ਸਕੋ ਕਿ ਸਿੱਖਸ ਫਾਰ ਜਸਟਿਸ 'ਤੇ ਜਿਹੜੀ ਪਾਬੰਦੀ ਲਾਈ ਗਈ, ਉਸ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਕਿ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਅਸ਼ੋਕ ਸਿੰਘਲ ਨੇ ਕਿਹਾ ਸੀ 2020 ਤੱਕ ਹਿੰਦੂ ਰਾਸ਼ਟਰ ਬਣਾਵਾਂਗੇ। ਉਹਨਾਂ ਨੂੰ ਕੁਝ ਨਹੀਂ ਕਿਹਾ ਗਿਆ, ਪਰ ਤੁਹਾਡੇ ਵੱਲੋਂ ਜਦੋਂ 2020 ਰਾਏਸ਼ੁਮਾਰੀ ਦੀ ਗੱਲ ਹੋਈ ਤਾਂ ਤੁਰੰਤ ਮੁੰਡੇ ਕਈ ਫੜ ਕੇ ਅੰਦਰ ਦਿੱਤੇ ਗਏ, ਪੋਸਟਰ ਜ਼ਬਤ ਕੀਤੇ ਗਏ। ਫਿਰ ਉਸ ਤੋਂ ਬਾਅਦ ਤੁਹਾਡੇ 'ਤੇ ਜਾਂ ਬਾਕੀਆਂ ਦੇ ਇਸ ਕਿਸਮ ਦੇ ਕੇਸ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਉੱਥੇ ਵਾਰਦਾਤਾਂ ਵਿੱਚ ਸ਼ਾਮਲ ਹੋ। ਥੋੜ੍ਹਾ ਮੈਂ ਬੈਕਗਰਾਊਂਡ ਜਾਣਨਾ ਚਾਹੂੰਗਾ ਕਿ ਗੱਲ ਕਦੋਂ ਤੋਂ ਵਿਗੜਦੀ ਆ ਰਹੀ ਆ ਵਾਲੀ? ਇਹ ਜਦੋਂ 2020 ਰੈਫਰੈਂਡਮ ਦੀ ਗੱਲ ਸ਼ੁਰੂ ਹੋਈ ਜਾਂ ਨਵੰਬਰ ਜੈਨੋਸਾਈਡ ਦੀ ਗੱਲ ਸ਼ੁਰੂ ਹੋਈ UN ਦੇ ਵਿੱਚ 2007 ਤੋਂ ਇਹ ਉੱਥੇ ਦੀਆਂ ਗੌਰਮੈਂਟਾਂ ਨੇ, ਹਿੰਦੁਸਤਾਨ ਦੀਆਂ ਸਰਕਾਰਾਂ ਨੇ ਭਾਵ ਲਿਆ ਵੀ ਇਹ ਜਿਹੜੀ ਲੀਗਲ ਟੀਮ ਹੈ, ਲੀਗਲ ਤਰੀਕੇ ਦੇ ਨਾਲ UN ਦੇ ਤਰੀਕੇ ਦੇ ਨਾਲ ਇਹ ਸਿੱਖ ਫਾਰ ਜਸਟਿਸ ਕੰਮ ਕਰ ਰਹੀ ਆ। ਤੇ ਉਹ ਉਸੇ ਦਿਨ ਤੋਂ ਇਹ ਸੋਚਣ ਲੱਗ ਪਏ ਵੀ ਇਹਨਾਂ ਨੂੰ ਕਿੱਦਾਂ ਕਾਬੂ ਕੀਤਾ ਜਾਵੇ ਜਾਂ ਇਹਨਾਂ ਨੂੰ ਕਿੱਦਾਂ ਕੰਟਰੋਲ ਕੀਤਾ ਜਾਵੇ। ਹੌਲੀ ਹੌਲੀ ਆਪਣੇ ਵੀ ਸਿੰਘ ਲੱਗੇ ਰਹੇ, ਕਿਉਂਕਿ ਜਿਹੜੇ ਕੁਲਵੰਤ ਸਿੰਘ ਪੰਨੂ ਹੋਣੀ ਆ ਉਹ ਇੱਕ ਉੱਚ ਦਰਜੇ ਦੇ ਪੜ੍ਹੇ ਲਿਖੇ ਤੇ ਇਸ ਮਿਆਰੀ ਸੋਚ ਦੇ ਮਾਹਰ ਹਨ ਵੀ ਜਿੱਦਾਂ ਵੀ ਕਲਮ ਦੀ ਲੜਾਈ ਦੇ ਨਾਲ ਹੀ ਆਪਾਂ ਅੱਜ ਟੇਬਲ ਤੇ ਬੈਠ ਕੇ ਗੱਲ ਕਰਨ ਨੂੰ ਤਿਆਰ ਆ, ਕਿਉਂਕਿ ਸਾਡੇ ਨਾਲ ਘੱਟ ਗਿਣਤੀਆਂ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਆ। ਉਹ ਕਰਦੇ ਕਰਦੇ ਤੇ ਕਿਉਂਕਿ ਜਿਹੜਾ ਉੱਥੇ ਦਾ ਹਿੰਦੂ ਆ, ਮੰਨ ਲਓ RSS ਹੈ ਜਾਂ ਕੋਈ ਵੀ ਉੱਥੇ ਦਾ ਲੀਡਰ ਹੈ, ਉਹ ਹਰ ਇੱਕ ਬਿਆਨ ਦੇ ਦੇਵੇ, ਉਹਦੇ ਤੇ ਕੋਈ ਪਰਚਾ ਦਰਜ ਨਹੀਂ, ਉਹਦੇ ਕੋਲੋਂ ਵੱਡੇ ਹਥਿਆਰ ਫੜੇ ਜਾਣ ਜਿਹੜਾ ਮੰਨ ਲਓ ਉਸ ਕੰਟਰੀ ਲਈ ਖਤਰਾ ਹੋਣ, ਉਹਦੇ ਤੇ ਕੋਈ ਪਰਚਾ ਦਰਜ ਨਹੀਂ। ਜੇ ਅਸੀਂ ਬੋਲਦੇ ਹਾਂ ਵੀ ਸਾਨੂੰ ਖਾਲਿਸਤਾਨ ਚਾਹੀਦਾ ਜਾਂ ਸਾਡਾ ਰਾਜ ਭਾਗ ਖੁੱਸਿਆ ਹੋਇਆ ਪੰਜਾਬ ਚਾਹੀਦਾ, ਸਾਡੇ ਤੇ ਜ਼ੁਲਮ ਹੋ ਰਿਹਾ ਘੱਟ ਗਿਣਤੀਆਂ ਤੇ ਸਾਨੂੰ ਉਹ ਅੱਤਵਾਦੀ ਤੇ ਵੱਖਵਾਦੀ ਗਰਦਾਨਦੇ ਆ। ਤੇ ਤੁਹਾਨੂੰ ਥੋੜੇ ਜਿਹਾ ਮੈਂ ਆਪਣੇ ਬਾਰੇ ਜਾਣਕਾਰੀ ਦੇ ਦਿੰਦਾ, ਕਿਉਂਕਿ ਮੈਂ ਇੱਥੇ 97 ਤੋਂ ਆਇਆ ਹੋਇਆ ਸੀਗਾ ਤੇ ਮੇਰੇ ਤੇ ਕੋਈ ਪਹਿਲਾਂ ਵੀ ਉੱਥੇ ਕੋਈ ਅਪਰਾਧਕ ਨਾ ਮੇਰਾ ਪਿਛੋਕੜ ਸੀ ਤੇ ਨਾ ਮੇਰੇ ਤੇ ਕੋਈ ਕੇਸ ਸੀ। ਸਿਰਫ ਮੈਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਸੀ ਤੇ ਇੱਕ ਮੈਂ ਖਾਲਿਸਤਾਨ ਦਾ ਹਮੈਤੀ ਸੀ, ਤੇ ਇਸ ਕਰਕੇ ਮੈਨੂੰ ਵੀ ਉਹਨਾਂ ਨੇ ਅੱਤਵਾਦੀ ਤੇ ਮੇਰੇ ਤੇ ਝੂਠੇ ਕੇਸ ਪਾ ਕੇ ਉੱਥੇ ਦੀਆਂ ਅਦਾਲਤਾਂ ਨੇ, ਉੱਥੇ ਦੀਆਂ ਸਰਕਾਰਾਂ ਨੇ, ਪੰਜਾਬ ਸਰਕਾਰ ਨੇ, ਹਿੰਦੁਸਤਾਨ ਸਰਕਾਰ ਨੇ ਇਸ ਵੱਡੇ ਲੈਵਲ ਤੇ ਹੋਆ ਖੜਾ ਕਰ ਦਿੱਤਾ ਵੀ ਹਰਦੀਪ ਸਿੰਘ ਤਾਂ ਇੱਕ ਖੂੰਖਾਰ ਅੱਤਵਾਦੀ, ਜਿਹੜੇ ਉਹ ਆਪ ਅੱਤਵਾਦੀ ਸੀ, ਹੈ ਨਾ। ਕਿਉਂਕਿ
ਘੱਟ ਗਿਣਤੀਆਂ ਦੀ ਗੱਲ ਹੁੰਦੀ ਸੀ, ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਸੀ, ਕੈਨੇਡਾ ਵਿੱਚ ਬੈਠ ਕੇ ਆਪਾਂ ਹਰੇਕ ਰੋਸ ਮੁਜ਼ਾਹਰੇ ਵਿੱਚ ਜਾਂਦੇ ਸੀ, ਚਾਹੇ ਉਹ ਮੁਸਲਿਮ ਭਾਈਚਾਰਾ ਹੋਵੇ, ਚਾਹੇ ਸਿੱਖ ਭਾਈਚਾਰਾ ਹੋਵੇ, ਚਾਹੇ ਕੋਈ ਵੀ ਧਰਮ ਦਾ ਹੋਵੇ, ਆਪਾਂ ਉੱਥੇ ਵੱਧ ਚੜ ਕੇ ਕਰਦੇ ਸੀ, ਕਿਉਂਕਿ ਉਹਨਾਂ ਨੂੰ ਸੱਚ ਹਾਜ਼ਮ ਨਹੀਂ ਵੀ ਉਹ ਬੋਲ ਨਾ ਸਕਣ। ਉਹਨਾਂ ਨੇ ਮੇਰੇ ਤੇ ਝੂਠੇ ਕੇਸ ਪਾ ਕੇ ਤੁਹਾਡੇ ਸਾਹਮਣੇ ਪਿਛਲੇ ਸਮੇਂ ਤੋਂ ਜੋ ਤੋਹਮਤਾਂ ਲਾਈਆਂ ਜਾਂ ਟ੍ਰੇਨਿੰਗ ਸੈਂਟਰ ਦੀਆਂ ਗੱਲਾਂ, ਜੇ ਤੁਸੀਂ ਉਸ ਵੀਡੀਓ ਨੂੰ ਵੀ ਵਾਚ ਕਰੋਗੇ ਉਹਦੇ ਵਿੱਚ ਤੁਸੀਂ ਸ਼ਕਲ ਦੇਖੋਗੇ ਹਰਦੀਪ ਸਿੰਘ ਆ ਕਿ ਕੋਈ ਹੋਰ ਆ, ਕਿਉਂਕਿ ਤੁਸੀਂ ਕਿਸੇ ਦੇ ਆਕਸ਼ ਨੂੰ ਖਰਾਬ ਕਰਨਾ ਕਿਸੇ ਨੂੰ, ਕਿਉਂਕਿ ਹਰਦੀਪ ਸਿੰਘ ਕੋਈ ਇਹੋ ਜਿਹੀ ਗਤੀਵਿਧੀਆਂ ਵਾਲਾ ਬੰਦਾ ਨਹੀਂ, ਇੱਕ ਇਨਸਾਨ ਆ, ਮੈਂ ਵੀ ਪਰਿਵਾਰ ਵਾਲਾ, ਮੇਰੇ ਵੀ ਪਰਿਵਾਰ ਆ। ਹਾਂ, ਅਸੀਂ ਉਸ ਮਨੁੱਖੀ ਅਧਿਕਾਰਾਂ ਦੇ ਲਈ ਬੋਲਦੇ ਰਹਾਂਗੇ, ਚਾਹੇ ਸਾਨੂੰ ਇਹ ਫਾਹੇ ਵੀ ਲਾ ਦੇਣ। ਤੇ ਇਸੇ ਤਰ੍ਹਾਂ 2020 ਰੈਫਰੈਂਡਮ ਦੇ ਵਿੱਚ ਹੁਣ ਉਹਨਾਂ ਨੇ ਇਹੀ ਕੁਛ ਕੀਤਾ ਵੀ ਉੱਥੇ ਬੈਨ ਕਰਕੇ ਇਹ ਦੱਸਿਆ ਵੀ ਤੁਸੀਂ ਘੱਟ ਗਿਣਤੀਆਂ ਆ, ਵੀ ਤੁਹਾਨੂੰ ਅਸੀਂ ਕੁਚਲ ਸਕਦੇ ਹਾਂ, ਠੀਕ ਨੇ। ਤੇ ਜੇ ਆਪਾਂ ਗਲਤ ਹੁੰਦੇ ਹਰਦੀਪ ਸਿੰਘ ਤੇ ਸੰਗਤਾਂ ਸਾਰੀ ਗੁਰੂ ਘਰ ਦੀ, ਤੁਹਾਨੂੰ ਵੀ ਪਤਾ ਵੀ ਖੱਬੇ ਪੱਖੀ ਤੇ ਹੋਰ ਲੀਡਰਾਂ ਦੇ ਨਾਲ ਕਿੰਨਾ ਚਿਰ ਇੱਥੇ ਲੜਾਈਆਂ ਵੀ ਹੋਈਆਂ 97 ਦੇ ਵਿੱਚ ਗੁਰੂ ਘਰ ਦੀ ਪ੍ਰਾਪਤੀ ਵਾਸਤੇ ਇੱਕ ਦੂਜੇ ਗਰੁੱਪ ਦੀਆਂ, ਤੇ 30-35 ਸਾਲਾਂ ਬਾਅਦ ਇਸ ਗੁਰੂ ਘਰ ਇੱਕ ਹਰਦੀਪ ਸਿੰਘ ਦੇ ਨਾਮ ਤੇ ਸਰਵਸੰਮਤੀ ਹੁੰਦੀ ਹੈ। ਜੇ ਹਰਦੀਪ ਸਿੰਘ ਅਪਰਾਧੀ ਸੀ ਤੇ ਗੁਰੂ ਕਿਆਂ ਸੰਗਤਾਂ ਨੇ ਕਿਉਂ ਲੈ ਕੇ ਆਂਦਾ, ਤੇ ਜਾਂ ਇੱਥੇ ਹਰਦੀਪ ਸਿੰਘ 97 ਤੋਂ ਰਹਿ ਰਿਹਾ ਤੇ ਕੋਈ ਅਪਰਾਧਿਕ ਪਿਛੋਕੜ ਹੋਵੇ ਤੇ ਮੈਨੂੰ ਦੱਸ ਸਕਦਾ ਕੋਈ ਵੀ ਬੰਦਾ, ਠੀਕ ਨਹੀਂ, ਕਿਉਂਕਿ ਇਹ ਤੁਹਾਨੂੰ ਵੀ ਪਤਾ ਘੱਟ ਗਿਣਤੀਆਂ ਨੂੰ ਖਤਮ ਕਰਨ ਦੇ ਲਈ ਜਿਹੜਾ ਆਪਾਂ ਰੈਫਰੈਂਡਮ ਕਰਾ ਰਹੇ ਹਾਂ ਉਹਨੂੰ ਦਬਾਉਣ ਦੇ ਲਈ ਝੂਠੇ ਕੇਸ ਪਾ ਕੇ ਨੌਜਵਾਨਾਂ ਦੇ ਕੋਲੋਂ ਜੇ ਕਿਸੇ ਕੋਲੋਂ ਕੋਈ ਕਿਸੇ ਦੀਆਂ ਤਸਵੀਰਾਂ ਮਿਲ ਜਾਣ ਜਾਂ ਕੋਈ ਇਸ਼ਤਿਹਾਰ ਮਿਲ ਜਾਣ, ਉਹਨਾਂ ਨੂੰ ਉਮਰ ਕੈਦ ਸੁਣਾ ਦਿੰਦੀ ਉੱਥੇ ਦੀ ਅਦਾਲਤਾਂ। ਕਿਉਂਕਿ ਹੁਣ ਵੀ 2020 ਰੈਫਰੈਂਡਮ ਦੇ ਵਿੱਚ ਆ ਕੱਲ੍ਹ ਪਰਸੋਂ ਦੀ ਗੱਲ ਹੈ, ਬੀਬੀ ਕੋਈ ਮਲੇਸ਼ੀਆ ਤੋਂ ਗਈ ਸਾਡੀ ਭੈਣ, ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਏਅਰਪੋਰਟ ਤੋਂ। ਕਿੱਡੀ ਦੁਖਦਾਇਕ ਗੱਲ ਹੈ, ਕਿਉਂਕਿ ਹਿੰਦੁਸਤਾਨ ਦੀਆਂ ਸਰਕਾਰਾਂ ਕਦੇ ਵੀ ਨਹੀਂ ਚਾਹੁੰਦੀਆਂ। ਫਿਰ ਤੁਸੀਂ ਦੇਖੋ ਦਲਿਤ ਭਾਈਚਾਰਾ, ਉਹਨਾਂ ਦੀ ਬੋਲੀ ਬੋਲਣ ਵਾਲਾ, ਉਹਨਾਂ ਦੀ ਮਾਇਆਵਤੀ ਸਰਕਾਰ ਉਹ ਖੁਸ਼ ਹੁੰਦੀ ਆ ਕਸ਼ਮੀਰੀਆਂ ਤੇ ਹਮਲਾ ਹੁੰਦੇ ਆ ਤੇ ਉਹਨਾਂ ਦਾ ਜਦੋਂ ਮੰਦਰ ਢਾਇਆ ਤੇ ਉਹ ਹੁਣ ਦਲਿਤ ਭਾਈਚਾਰੇ ਨੂੰ ਹੁਣ ਸਮਝ ਲੱਗੀ, ਜਦ ਆਪਾਂ ਸਾਰੇ ਰੌਲਾ ਪਾਈ ਜਾਂਦੇ ਵੀ ਘੱਟ ਗਿਣਤੀਆਂ ਦੇ ਨਾਲ ਅਤਿਆਚਾਰ ਧੱਕਾ ਹੋ ਰਿਹਾ। ਜਿੰਨਾ ਚਿਰ ਸਾਡੇ ਉੱਥੇ ਦੇ ਲੋਕ ਆਵਾਮ ਅਵੇਅਰ ਨਹੀਂ ਹੁੰਦਾ ਉਹਨਾਂ ਚਿਰ ਗਲੋਂ ਗੁਲਾਮੀ ਨਹੀਂ ਲੈ ਸਕਦੀ, ਚਾਹੇ ਉਹ ਦੇਸ਼ ਪੰਜਾਬ ਹੋਵੇ, ਚਾਹੇ ਖਾਲਸਾ ਰਾਜ ਹੋਵੇ, ਚਾਹੇ ਖਾਲਸਤਾਨ ਹੋਵੇ। ਸਾਨੂੰ ਕੋਈ ਵੀ, ਸਾਨੂੰ ਆਜ਼ਾਦੀ ਚਾਹੀਦੀ ਹੈ, ਸਾਨੂੰ ਉੱਥੇ ਅਧਿਕਾਰ ਬਰਾਬਰ ਦੇ ਮਿਲਣ ਤੇ ਸਾਨੂੰ ਅੰਦੋਲਨ ਕਰਨ ਦੀ ਕੋਈ ਲੋੜ ਹੀ ਨਹੀਂ। ਹਰਦੀਪ, ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਇਹ ਰੈਲੀ ਰੱਖੀ ਹੈ ਕਿ 15 ਅਗਸਤ ਨੂੰ, ਕਿਸ ਤਰ੍ਹਾਂ ਦੀਆਂ ਚੁਣੌਤੀਆਂ ਆਈਆਂ? ਕੀ ਕੋਈ ਧਮਕੀਆਂ ਵੀ ਆਈਆਂ ਕੌਂਸਲਖਾਨੇ ਵੱਲੋਂ ਜਾਂ ਉਹਨਾਂ ਦੇ ਸਮਰਥਕਾਂ ਵੱਲੋਂ ਕਿ ਇਹ ਰੈਲੀ ਤਾਰ-ਪੀੜੋ ਕੀਤੀ ਜਾਵੇ, ਰੋਕੀ ਜਾਵੇ? ਕੁਝ ਦੱਸਣਾ ਚਾਹੋਗੇ ਇਹਦੇ ਬਾਰੇ? ਕਿਉਂਕਿ ਉਹ ਤਾਂ ਆਪ ਜੀ ਨੂੰ ਪਤਾ ਹੀ ਆ ਵੀ ਇੱਥੇ ਜਿਹੜੇ ਕੌਂਸਲਖਾਨੇ ਆ ਗੁਪਤ ਤਰੀਕੇ ਨਾਲ ਜਿਹੜੇ ਉਹਨਾਂ ਦੇ ਚਮਚੇ ਰੱਖੇ ਹੋਏ ਉਹ ਸਾਡੇ ਸਿੱਖ ਹੀ ਦਰਅਸਲ ਉਹਨਾਂ ਦੇ ਰਾਹੀਂ ਆਪਾਂ ਨੂੰ ਧਮਕੀਆਂ ਇਸ 15 ਅਗਸਤ ਕਰਕੇ ਨਹੀਂ, ਉੱਦਾਂ ਵੀ ਉਹ ਧਮਕੀਆਂ ਦਿੰਦੇ ਰਹਿੰਦੇ ਆ ਵੀ ਅਸੀਂ ਤਾਂ ਆਹ ਕਰ ਸਕਦੇ ਹਾਂ ਤੇਰੇ ਨਾਲ, ਅਸੀਂ ਉਹ ਕਰ ਸਕਦੇ ਹਾਂ, ਤੇ ਜਾਂ ਮਤਲਬ ਤੇਰੀ ਜਾਨ ਨੂੰ ਖਤਰਾ ਆ। ਉਹ ਇੱਥੇ ਤੱਕ ਥ੍ਰੈਟ ਮੇਰੇ ਕੋਲ ਆਏ ਆ ਵੀ ਅਸੀਂ ਤੈਨੂੰ ਸ਼ੂਟ ਕਰਨਾ ਚਾਹੁੰਦੇ ਉਹ ਬੰਦੇ। ਤੇ ਉਹਦੇ ਨਾਲ ਇੱਥੇ ਦੀ ਗੈਂਗਸਟਰ ਆ ਜਿਹੜੇ, ਉਹਨਾਂ ਕੋਲ ਵੀ ਸੁਨੇਹਾ ਆਇਆ ਵੀ ਇੰਡੀਅਨ ਕੌਂਸਲੇਟ ਉਹਨਾਂ ਨਾਲ ਗੱਲ ਕਰ ਰਿਹਾ ਵੀ ਹਰਦੀਪ ਸਿੰਘ ਨੂੰ ਤੁਸੀਂ ਟਾਰਗੇਸ਼ਨ ਕਰੋ, ਸ਼ੂਟ ਕਰੋ, ਕਿਉਂਕਿ ਉਹ ਆਪਣੇ ਪਰਿਵਾਰਾਂ ਦੇ ਵਿੱਚ ਹੀ ਆ ਗੈਂਗਸਟਰ ਜਾਂ ਆਪਣੀ ਕਮਿਊਨਿਟੀ 'ਚ ਹੀ ਆ। ਤੇ ਉਹਨਾਂ ਕੋਲੋਂ ਮੇਰੇ ਕੋਲ ਗੱਲ ਪਹੁੰਚੀ ਗਾਹਾਂ ਦੇ ਗਾਹਾਂ, ਤੇ ਮੈਂ ਉਹਨਾਂ ਨੂੰ ਕਿਹਾ ਭਾਈ ਮੈਂ ਇੱਥੇ ਹੁੰਦਾ, ਤੁਸੀਂ ਜੇ ਮੇਰੇ ਮਾਰੇ ਤੇ ਹਿੰਦੁਸਤਾਨ ਦੇ ਕੌਂਸਲਰ ਨੂੰ ਜਾਂ ਹਿੰਦੁਸਤਾਨ ਦੀ ਗੌਰਮੈਂਟ ਨੂੰ ਆਰਾਮ ਮਿਲਦਾ ਤੇ ਕੋਈ ਗੱਲ ਹੀ ਨਹੀਂ। ਤੇ ਕਿਉਂਕਿ ਮਰਨਾ ਤਾਂ ਜੰਮਣਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਵੱਸ ਆ, ਬੰਦੇ ਦੇ ਵੱਸ ਦੀਆਂ ਗੱਲਾਂ ਨਹੀਂ ਹੁੰਦੀਆਂ। ਇਹ ਹਰ ਵੀਕ 2 ਵੀਕਾਂ ਬਾਅਦ ਥ੍ਰੈਟ ਆਉਂਦਾ ਤੇ ਉਹ ਡਰਾਉਣਾ ਚਾਹੁੰਦੇ ਆ। ਪਰ ਮੈਂ ਤੁਹਾਡੇ ਰੇਡੀਓ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ, ਜੇ ਆਪਾਂ ਸ਼ਾਂਤੀ ਪਸੰਦ ਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕਰਦੇ ਤੇ ਸਰਬੱਤ ਦਾ ਭਲਾ ਮੰਗਣ ਵਾਲੇ ਆ। ਉਹਨਾਂ ਦੀਆਂ ਮੈਂ ਇਹ ਗਿੱਦੜ ਭਾਵਕਿਆਂ ਤੋਂ ਨਹੀਂ ਡਰਦਾ, ਠੀਕ ਹੈ ਨੀ, ਨਾ ਹੀ ਮੈਂ ਲੁੱਕ ਕੇ ਬੈਠਣ ਵਾਲਾ ਵੀ ਪਰਦੇ ਪਿੱਛੇ ਬਹਿ ਜਾਵਾਂ ਜਾਂ ਘੁੰਡ ਕੱਢ ਕੇ। ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ
ਉੱਥੇ ਦੀਆਂ ਹਿੰਦੁਸਤਾਨ ਦੀਆਂ ਸਰਕਾਰਾਂ ਨੂੰ ਤੇ ਉਹ ਵੀ ਸੁਣਦੇ ਹੋਣਗੇ, ਤੇ ਇੱਥੇ ਦੇ ਵਾਲੇ ਵੀ ਉਹਨਾਂ ਦੇ ਕੌਂਸਲੇਟ ਤੇ ਉਹਨਾਂ ਦੇ ਚਮਚੇ ਵੀ ਸੁਣਦੇ ਹੋਣਗੇ। ਇਹ ਦੱਸਣਾ ਚਾਹੁੰਦਾ ਕਿ ਜਿੱਥੇ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਹੋ, ਮੈਂ ਡਟ ਕੇ ਖੜਾ। ਜਿੱਥੇ ਕਿਤੇ ਵੀ ਘੱਟ ਗਿਣਤੀਆਂ ਦੀ ਗੱਲ ਹੋ, ਡਟ ਕੇ ਖੜਾ। ਉਹਨੇ ਮੈਨੂੰ ਖਤਮ ਕਰਨਾ, ਉਹ ਆਪਣਾ ਹੀਲਾ ਵਰਤਣ, ਅਸੀਂ ਸਾਡੀ ਜ਼ੁਬਾਨ ਨਹੀਂ ਉਹ ਬੰਦ ਕਰਾ ਸਕਦੇ। ਮੇਰੀ ਜੀਭ ਕੱਢ ਦੇਣਗੇ, ਹੱਥ ਚਲਾਵਾਂਗੇ, ਠੀਕ ਹੈ ਨੀ? ਕਿਉਂਕਿ ਡਰਨ ਵਾਲੇ ਨਹੀਂ ਗੇ ਆਪਾਂ ਉਸ ਅਕਾਲ ਪੁਰਖ ਦੇ ਪੁਜਾਰੀ ਹਾਂ, ਆਪਾਂ ਕਿਸੇ ਮਨੁੱਖ ਦੇ ਨਹੀਂ ਗੇ, ਹਮੇਸ਼ਾ ਹੀ ਚਟਾਨ ਵਾਂਗੂ ਖੜਾਂਗੇ। ਹਾਂਜੀ ਹਰਦੀਪ, ਤੁਸੀਂ ਵਾਕਈ ਬਹੁਤ ਇੱਕ ਬੜਾ ਸੰਵੇਦਨਸ਼ੀਲ ਮੁੱਦਾ ਉਭਾਰਿਆ, ਇੱਕ ਬਹੁਤ ਗੰਭੀਰ ਮੁੱਦਾ। ਇਸ 'ਤੇ ਲੋਕਾਂ ਨੂੰ ਗੌਰ ਕਰਨਾ ਚਾਹੀਦਾ, ਕਿਉਂਕਿ ਇਹ ਕੋਈ ਆਮ ਸਧਾਰਨ ਜਿਹੀ ਗੱਲ ਨਹੀਂ ਕਿ ਇਸ ਕਿਸਮ ਦੀਆਂ ਧਮਕੀਆਂ ਤੁਹਾਨੂੰ ਆ ਰਹੀਆਂ ਨੇ। ਮੈਂ ਤੁਹਾਡੇ ਕੋਲੋਂ ਬਸ ਅਖੀਰ 'ਚ ਇੱਕੋ ਹੀ ਜਾਣਕਾਰੀ ਲੈਣੀ ਚਾਹੂੰਗਾ ਕਿ ਜਦੋਂ ਕੌਂਸਲ ਖਾਨੇ ਦੇ ਬਾਰੇ ਇਕੱਠ ਹੋਇਆ ਤਾਂ ਸਾਡੇ ਕੁਝ ਚੁਣੇ ਹੋਏ ਨੁਮਾਇੰਦੇ ਉਹ ਕੌਂਸਲ ਖਾਨੇ ਵਿੱਚ ਜਾ ਕੇ ਆਜ਼ਾਦੀ ਦਿਵਸ ਮਨਾਉਂਦੇ ਰਹੇ, ਪਰ ਉਹਨਾਂ ਨੇ ਵਿਖਾਵਾਕਾਰੀਆਂ ਨਾਲ ਆ ਕੇ ਕੋਈ ਦੋ ਸ਼ਬਦ ਸਾਂਝੇ ਨਹੀਂ ਕੀਤੇ। ਇਹਦੇ ਬਾਰੇ ਕੀ ਮਹਿਸੂਸ ਕਰਦੇ ਹੋ, ਕੀ ਕਹਿਣਾ ਚਾਹੋਗੇ? ਕਿਉਂਕਿ ਕੈਨੇਡਾ ਵਿੱਚ ਵੀ ਇੱਕ ਤਰੀਕੇ ਦੀ ਖਾਸ ਕਿਸਮ ਦੀ ਚੁੱਪੀ ਪਸਰੀ ਹੋਈ ਹੈ। ਕਸ਼ਮੀਰ ਦਾ ਮਸਲਾ ਹੋਵੇ, ਸਿੱਖਸ ਫॉर ਜਸਟਿਸ ਦੀ ਪਾਬੰਦੀ ਦਾ ਮਸਲਾ ਹੋਵੇ, ਕੁਝ ਵੀ ਹੋਵੇ, ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਇਹ ਜੀ ਚਾਹੇ ਸਾਡੇ MP ਹੈ, ਚਾਹੇ MLA ਹੈ ਜੀ, ਇਹ ਵੀ ਮੰਨ ਲਓ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਗੁਣ ਗਾਉਂਦੇ ਆ। ਇਹ ਘੱਟ ਗਿਣਤੀਆਂ ਨਾਲ ਕਦੇ ਨਹੀਂ ਖੜਦੇ। ਅਸੀਂ ਇਹਨਾਂ ਨੂੰ ਚੁਣ ਕੇ ਭੇਜਦੇ ਹਾਂ ਵੀ ਇਹ ਘੱਟ ਗਿਣਤੀਆਂ ਦੀ ਸਪੋਰਟ ਕਰਨਗੇ, ਕਿਉਂਕਿ ਇਹ ਹਮੇਸ਼ਾ ਹੀ ਉੱਤੇ ਤੁਸੀਂ ਵੀ ਦੇਖਿਆ ਹੋਊਗਾ ਵੀ ਆਪਣੇ ਜਿਮੀ ਸੈਮ ਤੇ ਰਾਜ ਚੌਹਾਨ, ਉਹਨਾਂ ਦੀ ਤੇ ਉੱਥੇ ਜਾਨੇ ਗਾਨੇ ਤਾਂ ਕਰ ਰਹੇ ਆ। ਜਿਹੜੇ ਫਰਿਆਦੀ ਲੋਕ, ਜਿਹੜੇ ਲਤਾੜੇ ਹੋਏ ਲੋਕ ਥੱਲੇ ਰੋਸ ਮੁਜ਼ਾਹਰਾ ਕਰ ਰਹੇ, ਉਹਨਾਂ ਦੇ ਵਿੱਚ ਆ ਕੇ ਇੱਕ ਮਿੰਟ ਵੀ ਖੜ ਕੇ ਉਹਨੇ ਹਾਂ ਦਾ ਨਾਅਰਾ ਨਹੀਂ ਮਾਰਿਆ। ਤੇ ਨਾਲ ਉੱਥੇ ਸਾਡੀ ਇਸ ਮੈਡਮ MLA ਨੇ ਇਹ ਕਿਹਾ ਵੀ ਟੇਬਲ ਤੇ ਟਾਕ ਕਰਨੀ ਚਾਹੀਦੀ ਆ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ, ਤੇ ਉਸ ਬੀਬੀ ਨੂੰ ਵੀ ਸੁਣਨਾ ਚਾਹੀਦਾ, ਸਾਡੀ ਭੈਣ ਨੂੰ, ਵੀ ਉਹ ਟਾਈਮ ਸੈੱਟ ਕਰੇ। ਉਹ ਉੱਧਰੋਂ 5 ਬੰਦੇ ਚੂਜ਼ ਕਰ ਲੈਣ ਤੇ ਅਸੀਂ ਇੱਧਰੋਂ ਆਪਣੇ 5 ਬੰਦੇ ਚੂਜ਼ ਕਰਕੇ ਭੇਜਾਂਗੇ। ਬੈਠ ਕੇ ਟੇਬਲ ਤੇ ਸਾਡੇ ਨਾਲ ਗੱਲ ਕਰ ਲੈਣ, ਅਸੀਂ ਤਿਆਰ ਹਾਂ। ਪਰ ਇਹ ਗੱਲਾਂ ਹਵਾ ਵਿੱਚ ਕਹਿ ਦੇਣੀਆਂ ਵੀ ਟੇਬਲ ਤੇ ਗੱਲ ਕਰਨੀ ਚਾਹੀਦੀ ਆ, ਕਿਉਂਕਿ ਅਸੀਂ ਸਿਰਫ ਚਾਹੁੰਦੇ ਹਾਂ ਵੀ ਜਿੱਥੇ ਸਾਨੂੰ ਸਹੂਲਤ ਮਿਲੇ, ਜਿੱਥੇ ਘੱਟ ਗਿਣਤੀਆਂ ਲਤਾੜੇ ਹੋਏ ਲੋਕਾਂ ਨਾਲ ਅਸੀਂ ਖੜਨੇ ਨੂੰ ਤਿਆਰ ਨੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਇਹਨਾਂ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਪੁੱਛਣਾ ਚਾਹੀਦਾ ਵੀ ਤੁਹਾਡੀ ਦੇਣ ਕੀ ਆ ਲੋਕਾਂ ਪ੍ਰਤੀ, ਸੰਗਤਾਂ ਪ੍ਰਤੀ, ਕਿਉਂਕਿ ਸਾਡੇ ਆਪਣੇ ਆਪ ਨੂੰ ਸਿੱਖ ਨੁਮਾਇੰਦੇ ਕਹਾਉਂਦੇ ਆ। ਅਸੀਂ ਆਉਣ ਵਾਲੇ ਸਮਾਂ ਵਿੱਚ ਪੁੱਛਾਂਗੇ ਵੀ ਜ਼ਰੂਰ, ਜਦੋਂ ਸਾਡੇ ਕੋਲ ਆਉਣਗੇ ਅਸੀਂ ਦਾਸ ਜ਼ਰੂਰ ਪੁੱਛੂਗਾ ਵੀ ਹਾਂ ਵੀ ਤੁਸੀਂ ਆਹ ਗੱਲ ਉੱਥੇ ਤਾਂ ਜਾ ਕੇ ਕਹਿੰਦੇ ਆ ਘੱਟ ਗਿਣਤੀ ਤੇ ਜਦੋਂ ਹਮਲਾ ਹੁੰਦਾ ਉਦੋਂ ਤੁਸੀਂ ਇੱਕ ਬਿਆਨ ਵੀ ਨਹੀਂ, ਇੱਕ ਬੋਲਦੇ ਵੀ ਨਹੀਂ। ਨਾਲ ਦੀ ਨਾਲ ਤੁਸੀਂ ਦੇਖੋ ਇੱਕ ਮੰਦਿਰ ਦੇ ਵਿੱਚ, ਸਰੀ ਦੇ ਵਿੱਚ, ਹੈਲੋ, ਹਾਂਜੀ ਬਿਲਕੁਲ ਸੁਣ ਰਿਹਾ ਤੁਹਾਡੀ ਗੱਲ ਹਰਦੀਪ। ਮੈਂ ਉਹਦੇ ਵਿੱਚ ਇੱਕ ਮੁਸਲਿਮ ਭਾਈਚਾਰੇ ਦੇ ਬੰਦੇ ਨੂੰ ਟਾਰਗੇਸ਼ਨ ਕੀਤਾ ਗਿਆ, ਓਮਨੀ ਬਿਲਕੁਲ TV ਤੇ ਹਰੂਨ ਗਫਾਰ ਨੂੰ, ਬਿਲਕੁਲ ਹਾਂਜੀ, ਉਹਨੂੰ ਕੀਤਾ ਗਿਆ। ਤੇ ਮੈਨੂੰ ਕੱਲ ਹੀ ਪਤਾ ਲੱਗਾ ਉਸ ਓਮਨੀ TV ਵਾਲੇ ਉਹਨੂੰ ਕਹਿੰਦੇ ਤੂੰ ਕਿਸੇ ਨੂੰ ਇੰਟਰਵਿਊ ਨਹੀਂ ਦੇ ਸਕਦਾ। ਉਹਦੇ ਸਬੰਧ ਵਿੱਚ ਰੈਡ FM ਤੇ ਬੋਲਦਾ, ਉਹਦਾ ਮੈਨੂੰ ਨਾਂ ਵਿਸਰ ਗਿਆ, ਸਮੀਰ ਕੌਸ਼ਲ, ਉਹ ਉਹਦੀ ਸਪੋਰਟ ਤੇ ਆ। ਤੇ ਰੈਡ FM ਵਾਲਿਆਂ ਨੇ ਵੀ ਇਹ ਗੱਲ ਕਹੀ ਤੂੰ ਕਿਸੇ ਨੂੰ ਇੰਟਰਵਿਊ ਨਹੀਂ ਦੇ ਸਕਦਾ, ਕਿਉਂਕਿ ਸਾਡਾ ਮੀਡੀਆ ਵੀ ਗੁਲਾਮ ਹਿੰਦੁਸਤਾਨ ਦਾ, ਅਸੀਂ ਵੀ ਗੁਲਾਮ। ਕਿਉਂਕਿ ਅਸੀਂ ਕਦੋਂ ਸੁਚੇਤ ਹੋਵਾਂਗੇ, ਕਦੋਂ ਖੜਾਂਗੇ? ਉਹ ਸ਼ਰੇਆਮ ਬੰਦਾ ਜਗਮੀਤ ਆਪਣੇ NDP ਦੇ ਲੀਡਰ ਲਈ ਬੋਲਦਾ, ਤੇ ਸਾਡੀਆਂ ਸੰਸਥਾਵਾਂ, ਸਾਡੀਆਂ ਜਥੇਬੰਦੀਆਂ, ਸਾਡੀਆਂ ਇੱਥੇ ਦੀਆਂ ਪਾਰਟੀਆਂ, NDP, ਲਿਬਰਲ ਜਾਂ ਟੋਰੀ ਪਾਰਟੀ, ਕੋਈ ਕਿਸੇ ਦਾ ਕੋਈ ਪ੍ਰਤੀਕਰਮ ਨਹੀਂ ਆਇਆ। ਕਿਉਂਕਿ ਦੁੱਖ ਦੀ ਗੱਲ ਆ, ਉਹ ਜੋ ਮਰਜ਼ੀ ਮੰਦਿਰ ਦੇ ਵਿੱਚ ਗੱਲ ਕਰਨ, ਖੂਨ ਕਾ ਬਦਲਾ ਖੂਨ। ਜੇ ਘੱਟ ਗਿਣਤੀਆਂ ਦਾ ਕੋਈ ਨੁਮਾਇੰਦਾ ਇਹ ਗੱਲ ਕਵੇ, ਉਹ ਤੇ ਦੇਸ਼ ਧਰੋਹ ਦਾ ਪਰਚਾ ਦਰਜ, ਉਹ ਅੱਤਵਾਦੀ, ਉਹ ਵੱਖਵਾਦੀ, ਉਹਦੇ ਵੀਜ਼ੇ ਕੈਂਸਲ। ਉਹਨੂੰ ਇੱਥੇ ਦੀਆਂ ਕੈਨੇਡਾ ਦੀਆਂ ਸਰਕਾਰਾਂ ਵੀ ਇਸ ਨਿਗਾਹ ਨਾਲ ਦੇਖਦੀਆਂ ਵੀ ਇਹ ਤਾਂ ਕੋਈ ਫੰਡਾਮੈਂਟਲ ਜਾਂ ਟੈਰੋਰਿਸਟ ਹੈ ਵੱਡਾ। ਬਿਲਕੁਲ। ਪਰ ਉਹਨਾਂ ਨੂੰ ਕਦੇ ਮੰਦਰ ਵਾਲਿਆਂ ਨੂੰ ਜਾ ਕੇ ਕਿਸੇ ਨੇ ਪੁੱਛਿਆ ਵੀ ਤੁਸੀਂ ਖੂਨ ਕਾ ਬਦਲਾ ਖੂਨ ਕਿਹਾ? ਕਿਉਂਕਿ ਕਿਸੇ 'ਚ ਜ਼ਰੂਰਤ ਨਹੀਂ, ਕਿ ਪਤਾ ਨਹੀਂ ਜਿਹੜਾ ਕੈਨੇਡੀਅਨ ਸਿਸਟਮ ਆ ਇਹ ਵੀ ਹਿੰਦੁਸਤਾਨ ਦੀ ਭੇਟਾ ਚੜ੍ਹਦਾ ਜਾ ਰਿਹਾ। ਮੈਨੂੰ ਤਾਂ ਲੱਗਦਾ ਵੀ 99% ਉੱਥੇ ਦਾ ਹੀ ਇੱਥੇ ਬੋਲਬਾਲਾ ਹੈ। ਜੇ ਅਸੀਂ ਚੁਣ ਕੇ ਵੀ ਆਪਣੇ ਨੁਮਾਇੰਦੇ ਭੇਜਦੇ ਹਾਂ, ਉਹ ਵੀ ਨਹੀਂ ਪੁੱਛਣ ਦੀ ਤਾਕਤ 'ਚ ਸਾਡੇ MLA MP ਉੱਥੇ ਜਾ ਕੇ ਚੌਂਕੀਆਂ ਭਰਦੇ ਜਾਂਦੇ ਆ। ਕਿਸੇ ਨੇ ਜ਼ਰੂਰਤ ਨਹੀਂ ਕੀਤੀ ਵੀ ਤੁਸੀਂ ਇਹ, ਕਿਸੇ ਮੀਡੀਆ ਨੇ ਵੀ ਨਹੀਂ ਗੱਲ ਉਠਾਉਣ ਦੀ ਕੋਸ਼ਿਸ਼ ਕੀਤੀ।
ਵੀ ਇਹ ਯਾਰ ਉੱਥੇ ਜੇ ਕਿਸੇ ਗੁਰਦੁਆਰੇ ਵਿੱਚ ਇਹ ਗੱਲ ਕੀਤੀ ਜਾਂਦੀ ਖੂਨ ਕਾ ਬਦਲਾ ਖੂਨ, ਤਾਂ ਦੇਖੋ ਕਿੰਨਾ ਛਾਲਣਾ ਸੀਗਾ। ਲੋ ਜੀ ਇਹ ਤਾਂ ਖਾਲਸਤਾਨੀਆਂ ਨੇ ਆਹ ਕਰ ਦਿੱਤਾ, ਖਾਲਸਤਾਨੀਆਂ ਨੇ ਉਹ ਕਰ ਦਿੱਤਾ। ਮੰਨ ਲਓ ਇਹ ਐਡੀ ਸਾਡੇ ਨਾਲ ਨਫ਼ਰਤ ਇਸ ਧਰਤੀ ਤੇ ਵੀ ਹੋਣ ਲੱਗ ਪਈ। ਅਸੀਂ ਆਏ ਸੀ ਇਸ ਧਰਤੀ ਨੂੰ ਇੱਕ ਆਜ਼ਾਦ ਵਿਸ਼ਾ ਦੇਖ ਕੇ ਵੀ ਇੱਥੇ ਅਸੀਂ ਸੁੱਖ ਆਰਾਮ ਭੋਗਾਂਗੇ, ਇੱਥੇ ਕਾਨੂੰਨ ਆ, ਪਰ ਸਾਡੇ ਲਈ ਵੀ ਇੱਥੇ ਦੋਹਰਾ ਮਾਪਦੰਡ ਆ। ਤੇ ਆਉਣ ਵਾਲੇ ਸਮੇਂ 'ਚ ਗੁਰਪ੍ਰੀਤ ਸਿੰਘ ਜੀ ਇਹ ਜਿਹੜੀ ਸ਼ਾਖਾ ਵੱਧ ਰਹੀ ਆ RSS ਦੀ ਨਾ ਤੇ ਬਜਰੰਗ ਦਲ ਦੀ, ਤੁਹਾਡੇ ਸਾਹਮਣੇ ਬੈਨਗੋਵਰ ਦੀ ਧਰਤੀ ਤੇ ਇਹਨੇ ਪੈਰ ਪਸਾਰ ਲਿਆ। ਜੇ ਅਸੀਂ ਇਕੱਠੇ ਨਾ ਹੋਏ, ਘੱਟ ਗਿਣਤੀਆਂ ਵਾਲੇ ਲੋਕ, ਚਾਹੇ ਸਾਡੇ ਵੀਰ ਖੱਬੇ ਪੱਖੀ ਪਾਰਟੀਆਂ ਵਾਲੇ ਆ, ਚਾਹੇ ਦਲਿਤ ਭਾਈਚਾਰਾ ਆ, ਚਾਹੇ ਸਾਡੇ ਖਾਲਸਤਾਨੀਆਂ, ਚਾਹੇ ABC ਹੋਰ ਵੀ ਆ, ਜੇ ਇਹ ਇਕੱਠੇ ਨਾ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਰਿਜ਼ਲਟ ਹੋਣਗੇ। ਜੋ ਇਹਨਾਂ ਦੀ ਤਾਕਤ ਵੱਧਦੀ ਜਾ ਰਹੀ ਹੈ ਜਾਂ ਇਹਨਾਂ ਦੇ ਮੂੰਹ ਜ਼ਿਆਦਾ ਖੁੱਲ੍ਹਦੇ ਜਾ ਰਹੇ ਆ, ਇਹ ਤੁਹਾਡੇ ਸਾਹਮਣੇ ਹੋਣਾ। ਇਹ ਮੇਰੀ ਬੇਨਤੀ ਹੈ ਤੁਹਾਡੇ ਮਾਧਿਅਮ ਰਾਹੀਂ ਸੰਗਤਾਂ ਨੂੰ ਤੇ ਲਿਸਨਰ ਨੂੰ, ਪਲੀਜ਼ ਜਾਗੋ। ਤੁਹਾਡੇ ਇਹ ਘਰਾਂ ਦੇ ਵਿੱਚ ਆ ਬੜੇ ਆ, ਸਾਨੂੰ ਸੁਚੇਤ ਹੋਣ ਦੀ ਲੋੜ ਆ, ਤੇ ਜੇ ਨਾ ਹੋਏ ਤਾਂ ਡਾਕਾ ਪੈਣ ਵਾਲਾ ਹੀ ਆ। ਹਰਦੀਪ ਬਹੁਤ ਸ਼ੁਕਰੀਆ, ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਤੁਸੀਂ ਵਕਤ ਕੱਢਿਆ ਸਾਡੇ ਲਈ। ਫਿਰ ਦੁਬਾਰਾ ਵੀ ਮੁਲਾਕਾਤ ਹੋਵੇਗੀ। ਫਿਲਹਾਲ ਵਕਤ ਦੇਣ ਵਾਸਤੇ ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ। ਓਕੇ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।